ਬਿਸਮਿल्लाहिर्रहमानिर्रहीम ਤੇ अस्सलाम वालेकुम। 11 ਦਸੰਬਰ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਤੇ ਟਾਈਮ ਟਰੈਕਰ ਆਸਿਮ ਮੁਨੀਰਜ਼ ਡਿਫੈਕਟੋ ਮਾਰਸ਼ਾਅੱਲਾ ਤੇ ਉਹਦਾ 12ਵਾਂ ਦਿਨ। ਹੁਣ ਚੱਲੀਏ ਜ਼ਰਾ ਅੱਜ ਦੀਆਂ ਸੰਘਣੀਆਂ ਤੇ ਗੂੜੀਆਂ ਖਬਰਾਂ ਵਾਲੇ ਪਾਸੇ। ਜਿਹੜੀ ਪਹਿਲੀ ਖਬਰ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਲਾਹੌਰੋਂ। ਲਾਹੌਰ ਦੇ ਵਿੱਚ ਅਸੀਂ ਇੱਕ ਤੁਹਾਨੂੰ 2 ਦਿਨ ਪਹਿਲਾਂ ਖਬਰ ਸ਼ੇਅਰ ਕੀਤੀ ਸੀ ਵੀ ਲਾਹੌਰ ਦੇ ਵਿੱਚ ਇੱਕ FIR ਦਰਜ ਹੋਈ। ਚੋਰੀ ਬਹੁਤ ਵੱਡੀ ਹੋਈ ਸੀ, ਬਲਕਿ ਡਾਕਾ ਹੀ ਪਿਆ ਸੀ। ਚੋਰੀ ਕਾਹਦੀ ਸੀ, ਪੂਰਾ ਲਾਹੌਰ ਹੀ ਹਿੱਲ ਗਿਆ ਸੀ ਇੱਕ ਵਾਰੀ ਉਸ ਡਾਕੇ ਦੇ ਉੱਤੇ। ਤੇ ਪਰਚੇ ਦਰਜ ਹੋ ਗਏ ਸਨ, ਤਾਰਾਂ ਖੜਕ ਗਈਆਂ ਸਨ ਤੇ ਟੱਲੀਆਂ ਖੜਕ ਗਈਆਂ ਸਨ। ਔਰ ਉਹ ਪਰਚਾ ਸੀ ਜਦੋਂ 2 ਸੇਬ ਚੋਰੀ ਹੋਏ ਸਨ ਤੇ ਇੱਕ ਹੈਂਡ ਸੈਨੀਟਾਈਜ਼ਰ ਚੋਰੀ ਹੋਇਆ ਸੀ ਜੱਜ ਸਾਹਿਬ ਦਾ, ਤੇ ਉਹਨਾਂ ਉੱਤੇ FIR ਦਰਜ ਕਰਵਾਤੀ ਸੀ। ਚੇਤਾ ਹੋਏਗਾ ਤੁਹਾਨੂੰ, ਉਹ ਜੱਜ ਸਾਹਿਬ ਮੇਰੇ ਖਿਆਲ ਨੂਰ ਬਿਸਮਲ ਉਹਨਾਂ ਦਾ ਨਾਂ ਸੀ ਤੇ ਉਹਨਾਂ FIR ਦਰਜ ਕਰਵਾਈ ਸੀ। ਹੁਣ ਖੈਰ ਲਾਹੌਰ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਹੈ ਤੇ SSP ਇਨਵੈਸਟੀਗੇਸ਼ਨ ਨੇ ਉਹ ਪਰਚਾ ਖਾਰਜ ਕਰ ਦਿੱਤਾ ਹੈ। ਹੁਣ ਜੱਜ ਸਾਹਿਬ ਵਾਸਤੇ ਤੇ ਡੁੱਬ ਮਰਨ ਦਾ ਮਕਾਮ ਹੈ। ਵੈਸੇ ਜੱਜ ਸਾਹਿਬ ਦੇ ਸੇਬ ਤੇ ਪਹਿਲਾਂ ਵੀ ਕੋਈ ਨਹੀਂ ਸੀ ਹੈਗੇ, ਝੂਠ ਹੀ ਮਾਰਦੇ ਸਨ। ਅਗਰ ਜੱਜ ਸਾਹਿਬ ਕੋਲ ਸੇਬ ਹੁੰਦੇ ਉਹ ਵੀ 2-2 ਤੇ ਇਹੋ ਜਿਹੀਆਂ ਖੱਚਾਂ ਥੋੜੀ ਮਾਰਦੇ ਹੋ, ਮਤਲਬ ਇਹੋ ਜਿਹੇ ਪਰਚੇ ਥੋੜੀ ਕਰਵਾਉਂਦੇ। ਮੈਨੂੰ ਲੱਗਦਾ ਸੇਬ ਕੋਈ ਨਹੀਂ ਸੀ। ਜੱਜ ਸਾਹਿਬ ਵੀ ਬਸ ਆਪਣੀ ਇੱਜ਼ਤ ਰੱਖਣ ਵਾਸਤੇ ਪੂਰੀ ਦੁਨੀਆ ਨੂੰ ਦੱਸਣ ਲਈ ਵੀ ਮੇਰੇ ਕੋਲ ਸੇਬ ਹੈਗੇ ਨੇ 2, ਉਹਨਾਂ ਇਹ ਪਰਚਾ ਦਰਜ ਕਰਵਾ ਛੱਡਿਆ ਸੀ। ਹਾਲਾਂਕਿ ਅਗਰ ਸੇਬ ਉਹਨਾਂ ਕੋਲ ਵਾਕਈ ਹੁੰਦੇ ਤੇ ਯਕੀਨ ਕਰੋ ਏਡੀ ਖਚਕੀ ਹੋਈ ਹਰਕਤ ਉਹ ਕਦੇ ਨਾ ਕਰਦੇ। ਲੇਕਿਨ ਚਲੋ ਬਹਰਹਾਲ ਹੁਣ ਉਹਨਾਂ ਵਾਸਤੇ ਮੈਂ ਤਾਂ ਇਹ ਆਖਾਂਗਾ ਵੀ ਇਬਰਤ ਦਾ ਨਿਸ਼ਾਨ ਵੀ ਹੈ ਤੇ ਲਾਹੌਰੋਂ ਮੇਰਾ ਖਿਆਲ ਟਰਾਂਸਫਰ ਕਰਾ ਲੈਣ ਜਾਂ ਇਸ ਨੌਕਰੀ ਤੋਂ ਹੀ ਅਸਤੀਫਾ ਦੇ ਦੇਣ ਕਿ ਜੱਜ ਦਾ ਕਰਵਾਇਆ ਹੋਇਆ ਪਰਚਾ ਇੱਕ SSP ਇਨਵੈਸਟੀਗੇਸ਼ਨ ਨੇ ਜਿਹੜਾ ਉਹ ਫਾਰਿਗ ਕਰ ਦਿੱਤਾ। ਕਰਨਾ ਤਾਂ ਚਾਹੀਦਾ ਸੀ ਕਿਉਂਕਿ ਪਰਚਾ ਹੀ ਬੜਾ ਬੇਹੂਦਾ ਸੀ। ਕਰੀਏ ਤੇ ਕਰੀਏ ਕੀ, ਮਤਲਬ ਹਰ ਪਾਸੇ ਹਰ ਬੰਦਾ ਆਸਿਮ ਮੁਨੀਰ ਹੀ ਬਣਿਆ ਹੋਇਆ, ਮਤਲਬ ਹਰ ਬੰਦਾ ਜਿਹੜਾ ਉਹ ਜੋੜੀ ਠੋਕੀ ਆਉਂਦਾ। ਹੁਣ ਤੁਸੀਂ ਸੋਚਦੇ ਹੋਵੋਗੇ ਵੀ ਇਹ ਜਿਹੜਾ SSP ਹੈ ਇਹਨੂੰ ਡਰਨਾ ਆਇਆ ਜੱਜ ਸਾਹਿਬ ਕੋਈ, ਜਾਂ ਇਹਨੂੰ ਜੱਜ ਸਾਹਿਬ ਦੇ ਨਾਲ ਕੰਮ ਨਹੀਂ ਸੀ ਹੈਗੇ, ਕਿਉਂਕਿ ਮੱਝਾਂ ਦੀਆਂ ਭੈਣਾਂ ਨੇ, ਇਹਨਾਂ ਨੂੰ ਤਾਂ ਇੱਕ ਦੂਜੇ ਦੇ ਨਾਲ ਕੰਮ ਹੁੰਦੇ ਨੇ ਔਰ ਇਹਨਾਂ ਨੇ ਇੱਕ ਦੂਜੇ ਦੀ ਬਾਂਹ ਫੜਨੀ ਹੁੰਦੀ ਹੈ, ਇੱਕ ਦੂਜੇ ਦੀ ਕੰਡ ਕੁੰਜਣੀ ਹੁੰਦੀ ਹੈ। ਔਰ ਇੱਕ ਦੂਜੇ ਦੀ ਕੰਡ ਕੁੰਜਣ ਦਾ ਮਤਲਬ ਇਹ ਹੈ ਵੀ ਤੁਸੀਂ ਮੇਰਾ ਕੰਮ ਕਰੋ ਤੇ ਮੈਂ ਤੁਹਾਡਾ ਕੰਮ ਕਰਾਂਗਾ। ਤੇ ਚੋਰ ਸਿਪਾਹੀ ਤੇ ਜੱਜ ਇਹ ਤਾਂ ਤੁਹਾਨੂੰ ਪਤਾ ਪੂਰੀ ਕੜੀ ਹੈ। ਤੇ ਜਿਹੜਾ ਸਿਪਾਹੀ ਮਤਲਬ ਪੁਲਿਸ ਹੈ ਉਹ ਅਗਰ ਜੱਜ ਦਾ ਕੰਮ ਨਹੀਂ ਕਰੇਗੀ ਤੇ ਕੱਲ੍ਹ ਨੂੰ ਜੱਜ ਉਹਨਾਂ ਦਾ ਕੰਮ ਵੀ ਨਹੀਂ ਕਰੇਗਾ। ਤੇ ਫਿਰ ਇਹ ਕਿਵੇਂ ਹੋਇਆ ਸਾਰਾ ਕੁਛ, ਇਹ ਮੁਕੱਦਮਾ ਖਾਰਿਜ ਕਿਵੇਂ ਹੋ ਗਿਆ? ਉਹਦੀ ਵਜ੍ਹਾ ਤੁਸੀਂ ਹੋ ਤੇ ਤੁਹਾਡੇ ਲਿੱਤਰ ਨੇ। ਲਿੱਤਰ ਮੈਂ ਫਿਜ਼ੀਕਲ ਲਿੱਤਰਾਂ ਦੀ ਗੱਲ ਨਹੀਂ ਕਰ ਰਿਹਾ, ਮੈਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਤੁਸੀਂ ਛਤਰੌਲ ਕਰਦੇ ਹੋ ਨਾ, ਉਹਦਾ ਅਸਰ ਬੜੇ ਬੰਦਿਆਂ ਨੂੰ ਹੁੰਦਾ ਹੈ। ਇੱਥੇ ਤੇ ਜਨਾਬ ਉੱਤੇ ਬਾਦਸ਼ਾਹ ਤੱਕ ਹੁੰਦਾ ਹੈ। ਤੁਸੀਂ ਆਮ ਬੰਦਿਆਂ ਨੂੰ ਕੀ ਸਮਝਦੇ ਹੋ? ਜੱਜ ਤੇ SSP ਇਨਵੈਸਟੀਗੇਸ਼ਨ ਕੀ ਸ਼ੈਵਾਂ ਨੇ? ਜਦੋਂ ਤੁਸੀਂ ਲਿਟਰੇਸ਼ਨ ਕਰਦੇ ਹੋ ਨਾ ਸੋਸ਼ਲ ਮੀਡੀਆ ਦੇ ਉੱਤੇ, ਬੜੇ ਬੰਦਿਆਂ ਦੇ ਵੱਟ ਕੱਢ ਕੇ ਰੱਖ ਦਿੰਦੇ ਹੋ। ਇਹ ਵੱਟਾਂ ਤੋਂ ਯਾਦ ਆਇਆ ਕਿ ਪੰਜਾਬ ਦੇ ਵਿੱਚ ਵੈਸੇ ਤਾਂ ਹੋ ਸਕਦਾ KP 'ਚ ਵੀ ਇੰਝ ਹੀ ਆਉਂਦੇ ਹੋਣ, ਮੈਨੂੰ ਨਹੀਂ ਪਤਾ, ਹੋ ਸਕਦਾ ਹੈ ਆਪਣਾ ਸਿੰਧ 'ਚ ਵੀ ਇੰਝ ਹੀ ਆਉਂਦੇ ਹੋਣ, ਗਿਲਗਿਤ ਬਲਤਿਸਤਾਨ ਵੀ, ਕਸ਼ਮੀਰ ਵੀ, ਲੇਕਿਨ ਪੰਜਾਬ 'ਚ ਮੈਨੂੰ ਪੱਕਾ ਪਤਾ ਵੀ ਇੰਝ ਹੀ ਆਉਂਦੇ ਨੇ। ਹਾਫਿਜ਼ 2 ਬੰਦਿਆਂ ਨੂੰ ਜਾਂ 2 ਤਰ੍ਹਾਂ ਦੇ ਬੰਦਿਆਂ ਨੂੰ ਆਉਂਦੇ ਨੇ। ਇੱਕ ਤੇ ਹਾਫਿਜ਼ ਆਉਂਦੇ ਨੇ ਜਿਨ੍ਹਾਂ ਨੇ ਕੁਰਾਨ ਕਰੀਮ ਨੂੰ ਹਿਫਜ਼ ਕੀਤਾ ਹੁੰਦਾ, ਅਦਬ ਵੀ ਕਰਦੇ ਨੇ, ਉਹਨਾਂ ਨੂੰ ਹਾਫਿਜ਼ ਵੀ ਕਹਿੰਦੇ ਨੇ। ਔਰ ਦੂਜਾ ਹਾਫਿਜ਼ ਕਹਿੰਦੇ ਨੇ ਜਿਹੜੇ ਅੱਖਾਂ ਤੋਂ ਨਬੀਨਾ ਹੋਣ, ਜਾਂ ਪੰਜਾਬੀ 'ਚ ਅਸੀਂ ਉਹਨਾਂ ਨੂੰ ਅੰਨਾ ਵੀ ਆਖ ਦਿੰਦੇ ਹਾਂ। ਵੈਸੇ ਅੰਨਾ ਜਿਹੜਾ ਉਹ ਜ਼ਰਾ ਥੋੜ੍ਹਾ ਜਿਹਾ ਮਾਯੂਬ ਲਫ਼ਜ਼ ਦਾ ਸਮਝਿਆ ਜਾਂਦਾ, ਲੇਕਿਨ ਮੈਂ ਸਿਰਫ ਸਮਝਾਉਣ ਵਾਸਤੇ ਆਨਾ ਵੀ ਅੰਨਾ ਵੀ ਆਖ ਦਿੰਦੇ ਨੇ। ਤੇ ਜਿਹੜੇ ਬਾਅਦਬ ਲੋਕ ਹੁੰਦੇ ਨੇ ਉਹ ਅੰਨਾ ਆਖਣ ਦੀ ਬਜਾਏ ਆਉਂਦੇ ਨੇ ਹਾਫਿਜ਼ ਜੀ, ਹਾਫਿਜ਼ ਸਾਹਿਬ ਇੱਧਰ ਆਓ। ਮੀਨ ਜਿਨ੍ਹਾਂ ਨੂੰ ਅੱਖਾਂ ਤੋਂ ਨਜ਼ਰ ਨਾ ਆਉਂਦਾ ਹੋਵੇ ਉਹਨਾਂ ਨੂੰ ਵੀ ਹਾਫਿਜ਼ ਆਖ ਦਿੰਦੇ ਨੇ, ਤੇ ਜਿਨ੍ਹਾਂ ਨੇ ਕੁਰਾਨ ਕਰੀਮ ਹਿਫਜ਼ ਕੀਤਾ ਹੋਵੇ ਉਹਨਾਂ ਨੂੰ ਵੀ ਹਾਫਿਜ਼ ਆਖ ਦਿੰਦੇ ਨੇ। ਹੁਣ ਇਹ ਜਿਹੜੇ ਉੱਤੇ ਹਾਫਿਜ਼ ਸਾਹਿਬ ਬੈਠੇ ਨੇ, ਇਹ ਹੁਣ ਸਾਨੂੰ ਤਾਂ ਇਹੀ ਦੱਸਿਆ ਸੀ ਵੀ ਕੁਰਾਨ ਕਰੀਮ ਵਾਲੇ ਹਾਫਿਜ਼ ਸਾਹਿਬ ਨੇ, ਪਰ ਜਿਹੋ ਜਿਹੇ ਕੰਮ ਪਾਉਣ ਡਏ ਨੇ ਅੰਨ੍ਹੇਵਾਹ, ਉੱਥੋਂ ਲੱਗਦਾ ਵੀ ਨਹੀਂ ਇਹ ਦੂਜੇ ਹਾਫਿਜ਼ ਨੇ। ਤੇ ਬਹਰਹਾਲ ਇਹ ਤਾਂ ਹੁਣ ਰੱਬ ਨੂੰ ਹੀ ਪਤਾ ਵੀ ਗੱਲ ਕੀ ਹੈ, ਲੇਕਿਨ ਹਾਫਿਜ਼ ਸਾਹਿਬ ਨੇ ਪਾਈ ਅੰਨੀ ਹੈ ਹਰ ਪਾਸੇ। ਤੇ ਉਹਨਾਂ ਨੂੰ ਵੇਖ ਕੇ ਥੱਲੇ ਲੋਕੀ ਵੀ ਹੁਣ ਸੇਬਾਂ ਦੇ ਉੱਤੇ ਵੀ ਮੁਕੱਦਮੇ ਕਰਵਾਉਣ ਦੇ ਉੱਤੇ ਆਏ ਖੜੇ ਨੇ। ਕੋਈ ਬੰਦਾ ਰੋਕ ਕੇ ਰਾਜ਼ੀ ਨਹੀਂ, ਹਰ ਬੰਦਾ ਆਪਣੇ ਥਾਂ ਤੇ ਹਾਫਿਜ਼ ਆਸਿਮ ਮੁਨੀਰ ਹੀ ਬਣਿਆ। ਉਹ ਆਂਦਾ ਵੀ ਮੈਂ ਗੇਮ ਲੁੱਟ ਲੈਣੀ ਹੈ ਤੇ ਮੈਂ ਦੂਜੇ ਦੇ ਉੱਤੇ ਭਾਵੇਂ ਮੈਨੂੰ ਸੇਬਾਂ ਦਾ ਹੀ ਪਰਚਾ ਕਰਵਾਉਣਾ ਪਵੇ ਉਹ ਮੈਂ ਕਰਵਾਉਣਾ। ਪਰ ਇਹ ਕੰਮ ਤੇ ਹੋ ਗਿਆ। ਹੁਣ ਅਗਲੀ ਖਬਰ ਤੁਹਾਡੇ ਸਾਹਮਣੇ ਇਸਲਾਮਾਬਾਦ ਤੋਂ ਰੱਖਦੇ ਹਾਂ ਕਿ ਘਾਟ ਤੇ ਕਿਸੇ ਪਾਸੇ ਵੀ ਨਹੀਂ ਹੈ। ਇੱਕ ਪਾਸੇ ਤੇ ਫੌਜੀ ਜਰਨੈਲ ਜਿਹੜੇ ਨੇ ਉਹ ਹਾਫਿਜ਼ ਜੀ ਤੁੰਨ ਕੇ ਰੱਖੋ, ਚੇਤਾ ਹੈ ਨਾ ਅਜ਼ਮਾ ਬੁਖਾਰੀ ਸਾਹਿਬਾ। ਹੁਣ ਪਤਾ ਨਹੀਂ ਅਜ਼ਮਾ ਬੁਖਾਰੀ ਸਾਹਿਬਾ ਕਿਹਨੂੰ ਆਖਣ ਡਈ ਸੀ ਤੁੰਨ ਕੇ ਰੱਖੋ। ਹਾਫਿਜ਼ ਜੀ ਕਿਹੜੇ ਵਾਲੇ ਹਾਫਿਜ਼ ਜੀ, ਸਮਝਦੇ ਹੋ ਨਾ? ਜੇ ਤੇ ਪਹਿਲੇ ਵਾਲੇ ਹਾਫਿਜ਼ ਜੀ ਮਤਲਬ ਕਿ ਹਾਫਿਜ਼ੇ ਕੁਰਾਨ, ਤੇ ਫਿਰ ਮੈਨੂੰ ਨਹੀਂ ਸਮਝ ਪਈ ਉਹ ਕੀ ਕਹਿਣਾ ਚਾਹ ਰਹੇ ਨੇ। ਤੇ ਜੇ ਦੂਜੇ ਵਾਲੇ ਹਾਫਿਜ਼ ਜੀ ਮਤਲਬ ਕਿ ਜਿਹੜੇ ਨਬੀਨਾ ਹੁੰਦੇ ਨੇ, ਜੇ ਉਹਨਾਂ ਵਾਲੇ ਕਿਸੇ ਹਾਫਿਜ਼ ਜੀ ਦੀ ਗੱਲ ਅਜ਼ਮਾ ਸਾਹਿਬਾ ਕਹਿ ਰਹੀਆਂ ਸਨ
तो फिर हुण मैनूं नहीं पता भी अन्ने बंदे कोलों किहड़ी उन्होंने गल मतलब किहड़ी कोई इंप्लीमेंटेशन करवाउणी है, कोई महकमा तनवा के रखना, मतलब की करवाउणा उन्होंने, किहड़ी शै वो तुन के रखणगे। बहरहाल ये हुण उसे तरह का काम जिहड़ा इस्लामाबाद 'च होया। अजकल चाइनीज़ टूरिस्ट बड़े आउंदे ने ते उन्हां नूं किसी ने मेरे ख्याल दस पा छड्डी भी इत्थे लोकी गरीब बड़े ने, रुपये पैसे दे के तुसीं कुछ भी खरीद सकदे हो। शायद उन्होंने लोगों ने दस्सिया भी इत्थे ज़मीर विकदे ने ते बाकी गल्लां किहड़ियां। ਉਹ इस्लामाबाद ਦੇ ਵਿੱਚ ਖਾਨਾ ਬਦੋਸ਼ਾਂ ਦੀ ਜਿਹੜੀ ਝੁੱਗੀ ਸੀ, ਜਿਹੜੀ ਬਸਤੀ ਸੀ, ਉਹਦੇ ਜਾ ਵੜੇ ਚਾਈਨੀਜ਼ ਕੁਝ ਸ਼ਹਿਰੀ ਤੇ ਉੱਥੇ ਮੋਬਾਈਲ ਫੋਨ ਨਾਲ ਉਹਨਾਂ ਦੀਆਂ ਕੁੜੀਆਂ ਦੀਆਂ ਤਸਵੀਰਾਂ ਤੇ ਮੋਬਾਈਲ ਵੀਡੀਓਜ਼ ਬਣਾਉਂਦੇ ਰਹੇ। ਉੱਥੇ ਸਿਕੰਦਰ ਨਾਂ ਦਾ ਬੰਦਾ ਸੀ, ਉਹਦਾ ਉਹਨਾਂ ਦੇ ਨਾਲ ਝਗੜਾ ਹੋ ਗਿਆ ਤੇ ਉੱਥੇ ਫਿਰ ਛਿੱਤਰੋ ਛਿੱਤਰੀ ਤੇ ਲਾਠੀਓ ਲਾਠੀ ਤੇ ਡੰਡਿਓ ਡੰਡੀ ਤੇ ਉਹ ਜਨਾਬ ਪੂਰੀ ਜਿਹੜੀ ਇੱਕ ਪਾਸੇ ਖਾਨਾ ਬਦੋਸ਼ਾਂ ਦੀ ਬਸਤੀ ਤੇ ਦੂਜੇ ਪਾਸੇ ਚਾਈਨੀਜ਼ ਜਿਹੜੇ ਨੇ ਤੇ ਚੰਗੀ ਕਮਸਾਨ ਦਾ ਰਨ ਪਿਆ ਤੇ ਉੱਥੇ ਜਨਾਬ ਚੰਗੀ ਲਾਠੀ ਖੜਕੀ, ਚੰਗੀ ਉੱਥੇ एक दूजे ਨੂੰ ਕੁੱਟ ਕਟਾਪਾ ਚੜਿਆ। ਲੇਕਿਨ ਪੁਲਿਸ ਖਾਮੋਸ਼ ਤਮਾਸ਼ਾ ਹੀ ਬਣ ਕੇ ਵੇਖਦੀ ਰਹੀ, ਕਿਉਂਕਿ ਉਹ ਡਰਦੇ ਰਹੇ ਵੀ ਚਾਈਨੀਜ਼ ਜਿਹੜੇ ਨੇ ਉਹਨਾਂ ਨੂੰ ਹੱਥ ਪਾਵਾਂਗੇ ਤਾਂ ਕੀ ਬਣੇਗਾ। ਹੁਣ ਇਹ ਗੱਲ ਅਲੱਗ ਹੈ ਵੀ ਹੋ ਸਕਦਾ ਉਹਨਾਂ ਦੇ ਮਗਰ ਚਾਈਨੀਜ਼ ਗਵਰਨਮੈਂਟ ਆਪ ਵੀ ਨਾ ਖਲੋਵੇ। ਜਿਹੜੇ ਇੱਧਰ ਨੂੰ ਸੈਰ ਕਰਨ ਆਏ ਨੇ ਪਾਕਿਸਤਾਨ ਤੇ ਆਪੇ ਹੀ ਉਹਨਾਂ ਦੀ ਹਾਲਤ ਤੁਸੀਂ ਸੋਚ ਹੀ ਲਵੋ ਵੀ ਕੀ ਹੋਣੀ ਹੈ। ਤੇ ਉਹ ਖੈਰ ਮੁਖਤਸਰ ਮੇਰੇ ਕਹਿਣ ਦਾ ਇਹ ਹੈ ਮਤਲਬ ਕਿ ਹੁਣ ਉਹਨਾਂ 'ਤੇ ਪਰਚਾ ਦਰਜ ਕਰ ਦਿੱਤਾ ਹੈ, ਮੈਡੀਕਲ ਵੀ ਕਰਵਾ ਲਿਆ ਇਹਨਾਂ ਦਾ ਖਾਨਾ ਬਦੋਸ਼ਾਂ ਦਾ ਤੇ ਹੁਣ ਪੁਲਿਸ ਨੇ ਕਾਰਵਾਈ ਕੀਤੀ। ਹੁਣ ਵੇਖੋ ਕਿਤੇ ਚਾਈਨੀਜ਼ ਜਿਹੜੇ ਨੇ ਉਹਨਾਂ ਨੂੰ ਮੇਰਾ ਤਾਂ ਖਿਆਲ ਹੈ ਪੰਜਾਬ ਪੁਲਿਸ ਨੇ 2-3 ਦਿਨਾਂ ਦੇ ਵਿੱਚ ਵੈਸੇ ਹੀ ਸਰਾਇਕੀ ਹੈ ਪੰਜਾਬੀ ਬੋਲਣ ਤੇ ਲਾ ਦੇਣਾ ਤੇ ਬਹਰਹਾਲ ਅੱਗੇ ਦੀ ਜਿਹੜੀ ਵੀ ਡਿਵੈਲਪਮੈਂਟ ਹੋਏਗੀ ਤੁਹਾਨੂੰ ਦੱਸਾਂਗਾ। ਲੇਕਿਨ ਇਹ ਇੱਕ ਨਵਾਂ ਕੰਮ ਅੱਜ ਕੱਲ੍ਹ ਸ਼ੁਰੂ ਹੋਇਆ। ਅੱਛਾ ਜੀ, ਹਕੂਮਤ ਜਿਹੜੀ ਹੈ ਉਹਨੇ ਲਾਊਡ ਸਪੀਕਰ ਦੇ ਉੱਤੇ ਹੁਣ ਐਲਾਨ ਕਰਾਣੇ ਸ਼ੁਰੂ ਕੀਤੇ ਨੇ ਵੀ ਕਿਸੇ ਬੰਦੇ ਦੀ ਕੋਈ ਸ਼ੈ ਤੇ ਕਬਜ਼ਾ ਹੋਇਆ ਤੇ ਸਾਨੂੰ ਦੱਸੋ, ਅਸੀਂ ਛੁਡਵਾ ਕੇ ਦਿੰਨੇ। ਹੁਣ ਵੇਖੋ ਕਿਹੜਾ ਜਾਂਦਾ ਹੈ ਜਿਨ੍ਹਾਂ ਦੀਆਂ ਸੀਟਾਂ ਦੇ ਉੱਤੇ ਕਬਜ਼ਾ ਕੀਤਾ ਹੈ, ਜਿਵੇਂ ਬਾਜੀ ਮਰੀਮ ਦੀ ਸੀਟ ਤੇ ਕਬਜ਼ਾ ਕਰਕੇ ਬੈਠੀ ਹੈ, ਉੱਤੇ ਚਾਚਾ ਬੈਠਾ ਹੈ, ਪੂਰੀ ਅਸੈਂਬਲੀ ਬੈਠੀ ਫਾਰਮ 47 ਦੇ ਉੱਤੇ। ਹੁਣ ਵੇਖਣਾ ਪਏਗਾ ਵੀ ਪਬਲਿਕ ਜਾਂਦੀ ਹੈ ਤੇ ਆਂਦੀ ਵੀ ਜਨਾਬ ਜ਼ਮੀਨਾਂ ਪਲਾਟਾਂ ਦਾ ਕਬਜ਼ਾ ਛੱਡੋ, ਪਹਿਲਾਂ ਇਹ ਕਬਜ਼ਾ ਛੁਡਾਓ ਸਾਡਾ ਜਿਹੜਾ ਸਾਡੀਆਂ ਵੋਟਾਂ ਤੇ ਕੀਤਾ ਜੇ। ਇਹ ਵੇਖਨੇ ਕਿੰਨਾ ਚਿਰ ਤੱਕ ਇਹ ਕੰਮ ਚੱਲਦਾ ਹੈ। ਲੇਕਿਨ ਦੂਜੇ ਪਾਸੇ ਇਹ ਹਿਸਾਬ ਲਾ ਲਓ ਕਿ ਇੱਕ ਪਾਸੇ ਆਂਦੇ ਨੇ ਕਿ ਜਿਹੜਾ ਮਸਜਿਦ ਦਾ ਸਪੀਕਰ ਹੈ, ਲਾਊਡ ਸਪੀਕਰ ਹੈ, ਉਹ ਸਿਰਫ ਅਜ਼ਾਨ ਤੇ ਖੁਤਬੇ ਵਾਸਤੇ ਇਸਤੇਮਾਲ ਕਰਨਾ। ਦੂਸਰੇ ਪਾਸੇ ਆਪ ਹਰ ਤਰ੍ਹਾਂ ਦੇ ਐਲਾਨ ਹੀ ਠੋਕੀ ਠਾਕੀ ਫਿਰਦੇ ਨੇ ਤੇ ਜੇ ਕੋਈ ਹੋਰ ਪਿੰਡੋਂ ਬਾਹਰ ਵੀ ਕੋਈ ਐਲਾਨ ਕਰ ਬੈਠੇ ਤੇ ਉਹਨਾਂ ਦੇ ਉੱਤੇ ਪਰਚਾ ਦੇ ਦਿੰਦੇ ਨੇ। ਮਸਲਨ ਖੁਸ਼ਾਬ ਦੇ ਵਿੱਚ ਆਬਾਦੀ ਤੋਂ ਦੂਰ ਕ੍ਰਿਕਟ ਮੈਚ ਹੋ ਰਿਹਾ ਸੀ ਤੇ ਉੱਥੇ ਲਾਊਡ ਸਪੀਕਰ ਲਾ ਕੇ ਕਮੈਂਟਰੀ ਕਰ ਰਹੇ ਸਨ। ਉੱਥੇ ਜਨਾਬ PTI ਦੀ ਇੱਕ ਖਾਤੂਨ ਤੇ ਬਾਕੀ ਜਿਹੜੇ ਮਰਦ ਹਜ਼ਰਾਤ ਨੇ ਉਹਨਾਂ ਤੇ ਪੁਲਿਸ ਨੇ ਪਰਚਾ ਦੇ ਦਿੱਤਾ ਕਿ ਜੀ ਇਹ ਲਾਊਡ ਸਪੀਕਰ ਦਾ ਨਾਜਾਇਜ਼ ਇਸਤੇਮਾਲ ਕਰ ਰਹੇ ਸਨ। ਹੁਣ ਮੇਰੀ ਸਮਝ ਤੋਂ ਬਾਹਰ ਹੈ ਕਿ ਬਈ ਕ੍ਰਿਕਟ ਦੀ ਕਮੈਂਟਰੀ ਜਿਹੜੀ ਹੈ ਉਹ ਕਿੱਡਾ ਕੁ ਨਾਜਾਇਜ਼ ਕੰਮ ਹੈ। ਬਹਰਹਾਲ ਮੈਂ ਦੱਸਿਆ ਤੁਹਾਨੂੰ ਵੀ ਅੱਜ ਕੱਲ੍ਹ ਸਾਰਾ ਕੰਮ ਹੀ ਜਿਹੜਾ ਉਹ ਨਿਰਾਲਾ ਹੈ। ਅੱਗੋਂ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਇੱਕ ਬਿਆਨ ਦਿੱਤਾ। ਉਹਨਾਂ ਆਖਿਆ ਵੀ ਇਹ ਜਿਹੜੇ ਸਿਪਾ ਸਲਾਰ ਸਾਹਿਬ ਨੇ ਇਹਨਾਂ ਦੀ ਖਸੂਸੀਅਤ ਇਹ ਹੈ ਕਿ ਘੋੜਿਆਂ ਨੂੰ ਤਿਆਰ ਰੱਖਦੇ ਨੇ ਤੇ ਚੱਲ ਪੈਂਦੇ ਨੇ ਰੱਬ ਦੀ ਰਾਹ ਦੇ ਉੱਤੇ। ਇਹ ਜੁਰਤਾਂ ਵਾਲੀਆਂ ਗੱਲਾਂ ਨੇ। ਅੱਛਾ, ਹੁਣ ਇੱਥੋਂ ਇਹ ਪਤਾ ਲੱਗਾ ਵੀ ਸਿਪਾ ਸਲਾਰ ਨੇ ਘੋੜੇ ਰੱਖੇ ਨੇ ਜਿਨ੍ਹਾਂ ਨੂੰ ਤਿਆਰ ਰੱਖਦਾ। ਲੇਕਿਨ ਅਸੀਂ ਜਦੋਂ ਵੇਖਦੇ ਹਾਂ ਸਾਨੂੰ ਘੋੜਾ ਤਾਂ ਕਿਤੇ ਨਹੀਂ ਨਜ਼ਰ ਆਉਂਦਾ, ਲੇਲੇ ਤੇ ਲੇਲੀਆਂ ਹੀ ਨਜ਼ਰ ਆਉਂਦੇ ਨੇ। ਤੇ ਇਹ ਹੁਣ ਲੇਲੇ ਤੇ ਲੇਲੀਆਂ ਦੇ ਉੱਤੇ ਬਹਿ ਕੇ ਉਹਨਾਂ ਨੇ ਕਿਹੜੀ ਜੰਗ ਕਰਨ ਜਾਣੀ ਹੈ, ਉਹਨਾਂ ਦੇ ਕੋਲੋਂ ਤਾਂ ਨਹੀਂ ਮੇਰਾ ਖਿਆਲ ਭਾਰ ਚੁੱਕਿਆ ਜਾਣਾ। ਬਹਰਹਾਲ ਕਹਿਣ ਡਏ ਨੇ ਸ਼ਹਿਬਾਜ਼ ਸ਼ਰੀਫ ਸਾਹਿਬ ਤੇ ਅਸੀਂ ਕੀ ਕਹਿ ਸਕਦੇ ਹਾਂ। ਅੱਛਾ ਜੀ, ਅੱਗੋਂ ਅਗਲੀ ਖਬਰ ਜਿਹੜੀ ਹੈ ਉਹ ਨਸਰੁੱਲਾ ਮਲਿਕ ਸਾਹਿਬ, ਇਹ ਇੱਕ ਦੇਸੀ ਸਾਖਤਾ ਦੇ ਲਿਫਾਫੇ ਨੇ। ਦੇਸੀ ਸਾਖਤਾ ਸਮਝਦੇ ਹੋ ਨਾ, ਜਿਹੜਾ ਮੇਰਾ ਮਤਲਬ ਲੋਕਲ ਕੰਮ ਹੁੰਦਾ। ਉਹ ਹੁਣ ਅਲੱਗ ਗੱਲ ਹੈ ਵੀ ਟਿੱਡੀਆਂ ਨੂੰ ਜ਼ੁਕਾਮ ਹੋਇਆ ਅੱਜ ਕੱਲ੍ਹ ਕਿਉਂਕਿ ਕੰਮ ਚੱਲਣ ਨੂੰ ਜੁੜਿਆ। ਇੱਕ ਪਾਸੇ ਮੈਂ ਤੁਹਾਨੂੰ ਦੱਸਿਆ ਵੀ ਸੋਸ਼ਲ ਮੀਡੀਆ 'ਤੇ ਲਿੱਤਰ ਪਰੇਡ ਇੰਨੀ ਕੁ ਹੋਣ ਡਈ ਆਵਾਮ ਕੋਲੋਂ ਤੇ ਉਹਨਾਂ ਨੂੰ ਫਿਰ ਜਿਹੜਾ ਬੰਦਾ ਵੀ ਲੱਭ ਜਾਏ ਨਾ ਉਹਨੂੰ ਉਹ ਬੜੀ ਇੱਜ਼ਤ ਦਿੰਦੇ ਨੇ। ਉਹ ਜਿਹੜੇ ਦੇਸੀ ਸਾਖਤਾ ਲਿਫਾਫੇ ਸਨ ਨਾ ਵਿਚਾਰੇ ਲੋਕਲ, ਉਹ ਵੀ ਹੁਣ ਆਪਣੇ ਆਪ ਨੂੰ ਕਈ ਵਾਰੀ ਆਮ ਸਮਝਣਾ ਸ਼ੁਰੂ ਹੋਏ ਨੇ। ਇਹਨਾਂ ਦੇ ਵਿੱਚੋਂ ਹੀ ਇੱਕ ਨਸਰੁੱਲਾ ਮਲਿਕ ਸਾਹਿਬ ਨੇ, ਉਹਨਾਂ ਨੇ ਕਿਹਾ ਜੀ ਕਿ PTI ਦੇ ਜਿਆਲੇ ਕਿੱਡੇ ਬੇਵਕੂਫ ਨੇ। ਸੋਚੋ ਜਦੋਂ ਇੰਡੀਆ ਦੇ ਨਾਲ ਜੰਗ ਹੋ ਰਹੀ ਸੀ ਤੇ ਆਂਦੇ ਸਨ ਵੀ ਇਮਰਾਨ ਖਾਨ ਨਾਲ ਵੀ ਮਸ਼ਵਰਾ ਕਰੋ ਵੀ ਇੰਡੀਆ ਦੇ ਨਾਲ ਕੀ ਕਰਨਾ ਚਾਹੀਦਾ। ਉਹਨਾਂ ਕਿਹਾ ਵੀ ਇਹਨਾਂ ਦੀ ਦਿਮਾਗੀ ਹਾਲਤ ਵੇਖੋ, ਇਹ ਕਿੱਡੇ ਬੇਵਕੂਫ ਨੇ ਕਿ ਇਹ ਬਾਰ-ਬਾਰ ਮਸ਼ਵਰਾ ਦਿੰਦੇ ਸਨ ਵੀ ਜੇਲ੍ਹ ਦੇ ਵਿੱਚ ਜਾ ਕੇ ਇਮਰਾਨ ਖਾਨ ਨਾਲ ਮਸ਼ਵਰਾ ਕਰੋ ਕਿ ਅਸੀਂ ਇਹ ਸਾਰੇ ਕੰਮ ਦਾ ਕਰਨਾ ਕੀ ਹੈ। ਇਹ ਜਿਹੜੀ ਜੰਗ ਹੈ ਇਹਦੇ ਵਿੱਚ ਪਾਕਿਸਤਾਨ ਨੂੰ ਕੀ ਕਰਨਾ ਚਾਹੀਦਾ। ਮਖੌਲ ਉਡਾਉਣ ਡਏ ਸਨ ਵੀ ਇਮਰਾਨ ਖਾਨ ਕੋਲੋਂ ਕਿਉਂ ਮਸ਼ਵਰਾ ਕਰਨਾ। ਇਸਾਰ ਰਾਣਾ ਸਾਹਿਬ ਉੱਥੇ ਬੈਠੇ ਸਨ। ਇਸਾਰ ਰਾਣਾ ਸਾਹਿਬ ਤੁਹਾਨੂੰ ਪਤਾ ਹੈ ਵੀ ਉਹ ਵੀ ਤੇ ਜਿਸ ਵੇਲੇ ਝੰਡ ਕਰਦੇ ਨੇ ਕਿਸੇ ਬੰਦੇ ਦੀ ਤੇ ਕੋਈ ਸ਼ੈ ਪੱਲੇ ਛੱਡਦੇ ਨਹੀਂ। ਉਹਨਾਂ ਆਖਿਆ ਕਿ ਇਮਰਾਨ ਖਾਨ ਕੋਲੋਂ ਜੰਗ ਦੇ ਦੌਰਾਨ ਪੁੱਛਣ ਦੀ ਲੋੜ ਹੀ ਕੋਈ ਨਹੀਂ ਸੀ, ਇਹ ਤੇ ਐਵੇਂ ਬੇਵਕੂਫੀ ਦੀਆਂ ਗੱਲਾਂ ਕਰਦੇ ਰਹੇ ਨੇ। ਮੀਆਂ ਨਵਾਜ਼ ਸ਼ਰੀਫ ਸਾਹਿਬ ਨੇ ਪ੍ਰਕਾਰ ਰੱਖ ਕੇ ਐਡਾ ਸੋਹਣਾ ਡਿਜ਼ਾਈਨ ਬਣਾਇਆ ਕਿ ਸਾਰੀ ਦੁਨੀਆ ਹੈਰਾਨ ਹੋ ਗਈ ਤੇ ਇਕੱਲਾ ਬੰਦਾ ਜਿਹੜਾ ਉਹਨੇ ਜੰਗ ਜਿੱਤ ਲਈ ਤੇ ਹੁਣ ਪੂਰੀ ਦੁਨੀਆ ਲੱਭਦੀ ਫਿਰਦੀ ਹੈ ਮੀਆਂ ਸਾਹਿਬ ਨੂੰ ਵੀ ਸਾਨੂੰ ਵੀ ਦਿਓ, ਅਸੀਂ ਇਹਨਾਂ ਦੇ ਕੋਲੋਂ ਜੰਗ ਦਾ ਡਿਜ਼ਾਈਨ ਬਣਵਾਉਣਾ ਹੈ। ਲੇਕਿਨ ਉਹ ਲੱਭਣ ਨਹੀਂ ਡਏ। ਅਗਲੀ ਖਬਰ ਲੈ ਲਓ ਜੀ ਜ਼ਰਾ। ਆਰ.ਏ. ਸ਼ਹਿਜ਼ਾਦ ਨਾਂ ਦਾ ਇੱਕ ਬਦਬਖਤ ਹੈ ਨੂਨ ਲੀਗ ਦਾ।
ਆਂਦਾ ਹੈ ਵੀ ਮੈਂ ਸਾਈਕੋਲੋਜੀ ਪੜ੍ਹੀ ਹੈ ਤੇ ਪਤਾ ਨਹੀਂ ਕਿਹੜੀ ਕਿਹੜੀ ਸ਼ੈ। ਮੈਂ ਅਕਸਰ ਉਹਦੀਆਂ ਪੋਸਟਾਂ ਲੋਕਾਂ ਦੀਆਂ ਧੀਆਂ ਭੈਣਾਂ ਮਾਵਾਂ ਦੇ ਬਾਰੇ ਵੇਖਣਾ ਤੇ ਮੈਂ ਹੈਰਾਨ ਹੁੰਦਾ ਵੀ ਕੋਈ ਵੀ ਬੰਦਾ ਜਿਹੜਾ ਕਿਸੇ ਮਾਂ ਦੇ ਢਿੱਡ 'ਚੋਂ ਜੰਮਿਆ ਉਹ ਕਿਸੇ ਦੀ ਮਾਂ, ਕਿਸੇ ਦੀ ਭੈਣ, ਕਿਸੇ ਦੀ ਬੀਵੀ ਵਾਸਤੇ ਇਹੋ ਜਿਹੀਆਂ ਗੱਲਾਂ ਕਿਵੇਂ ਲਿਖ ਸਕਦਾ, ਉਹ ਵੀ ਪਬਲਿਕ ਫੋਰਮ ਦੇ ਉੱਤੇ। ਲੇਕਿਨ ਨੂਨ ਲੀਗ ਮਰੀਮ ਨਵਾਜ਼ ਤੋਂ ਲੈ ਕੇ ਸ਼ਹਿਬਾਜ਼ ਸ਼ਰੀਫ ਤੋਂ ਲੈ ਕੇ ਰਾਣਾ ਸਨਾਉल्ला ਤੋਂ ਲੈ ਕੇ ਅਤਾ ਤਾਰੜ ਤੋਂ ਲੈ ਕੇ ਇਸ ਬੰਦੇ ਨੂੰ ਹਰ ਜਗ੍ਹਾ ਤੇ ਪ੍ਰਮੋਟ ਕਰਦੀ ਰਹੀ। ਹੁਣ ਇਹ ਬੰਦਾ ਕਿਉਂਕਿ ਹੈ ਹੀ ਬਲੈਕਮੇਲਰ ਹੈ ਔਰ ਮੈਂ ਤੁਹਾਨੂੰ ਦੱਸਿਆ ਹੈ ਕਿ ਉਹ ਇਹੋ ਜਿਹੀਆਂ ਗੱਲਾਂ ਲਿਖਦਾ ਹੈ ਕਿ ਉੱਥੋਂ ਇਹ ਸਮਝ ਆਉਂਦੀ ਹੈ ਵੀ ਉਹਨੂੰ ਦਿਮਾਗੀ ਵਿਚਾਰੇ ਨੂੰ ਹੈਲਪ ਦੀ ਜ਼ਰੂਰਤ ਹੈ। ਇਹ ਤਾਂ ਕੋਈ ਜ਼ਾਹਿਰ ਹੈ ਪੇਸ਼ਾਵਰ ਕ੍ਰਿਮੀਨਲ ਕਿਸਮ ਦਾ ਬੰਦਾ ਹੈ ਜਿਹੜਾ ਇਹੋ ਜਿਹੀਆਂ ਗੱਲਾਂ ਲਿਖਦਾ ਹੈ। ਲੇਕਿਨ ਬਹਰਹਾਲ ਨੂਨ ਲੀਗ ਬੜੀ ਖੁਸ਼ ਹੁੰਦੀ ਸੀ ਕਿਉਂਕਿ ਇਹ ਜਰਨਲਿਸਟਾਂ ਦੇ ਉੱਤੇ ਇਹੋ ਜਿਹਾ ਕੰਮ ਕਰਦਾ ਸੀ, ਦੂਜਿਆਂ ਦੇ ਉੱਤੇ। ਹੁਣ ਨੂਨ ਲੀਗ ਦੀ ਉਹਦੀ ਲੜਾਈ ਹੋ ਗਈ ਹੈ ਕਿਉਂਕਿ ਨੂਨ ਲੀਗ ਵਾਲਿਆਂ ਨੂੰ ਉਹਨੇ ਆਖ ਛੜਿਆ ਵੀ ਇਹ ਕਰਪਸ਼ਨ ਕਰਨ ਡਏ ਨੇ ਵਜ਼ਾਰਤ ਇਤਲਾਤ ਦੇ ਵਿੱਚ, ਤੇ ਵਜ਼ਾਰਤ ਇਤਲਾਤ ਵਾਲੇ ਵਾਪਸ ਨੂਨ ਲੀਗ ਦੇ ਜਿਹੜੇ ਉੱਥੇ ਸੋਸ਼ਲ ਮੀਡੀਆ ਵਾਲੇ ਨੇ ਉਹ ਆਉਂਦੇ ਨੇ ਵੀ ਇਹ ਕਰਪਸ਼ਨ ਕਰਨਾ ਚਾਹੁੰਦਾ ਸੀ ਔਰ ਵਿੱਚ ਖਿੱਚ ਕੇ ਲੈ ਆਏ ਨੇ ਉਹਨਾਂ ਦੀ ਬੇਟੀ ਨੂੰ। ਇਹ ਖਬਰ ਤੇ ਤੁਹਾਨੂੰ ਪਹਿਲਾਂ ਹੀ ਪਤਾ ਇੰਨੀ। ਹੁਣ ਅਗਲੀ ਸੁਣ ਲਓ। ਅਲੀਨਾ ਸ਼ਿਗਰੀ ਸਾਹਿਬਾ ਜਿਹੜੀਆਂ ਬੜੀ ਇੱਕ ਮੈਂ ਉਹਨਾਂ ਦਾ ਬੜਾ ਇਹਤਰਾਮ ਕਰਨਾ ਕਿਉਂਕਿ ਬੜੀ ਤਗੜੀ ਜਰਨਲਿਸਟ ਹੈ ਔਰ ਸੁਥਰਾ ਕੰਮ ਕਰਦੀ। ਉਹਨਾਂ ਨੇ ਜਦੋਂ ਆਪਣੀ ਦਾਸਤਾਨ ਸੁਣਾਈ ਕਿ ਇਸ ਬਦਬਖਤ ਆਰੇ ਸ਼ਹਿਜ਼ਾਦ ਨੇ ਉਹਨਾਂ ਦੇ ਬਾਰੇ ਕਿਹੜੇ ਅਲਫਾਜ਼ ਇਸਤੇਮਾਲ ਕੀਤੇ ਤੇ ਉਹ ਅਬਦੀਦਾ ਹੋ ਗਏ। ਤੇ ਲੇਕਿਨ ਨਾਲ ਉਹਨਾਂ ਨੇ ਇਹ ਰਿਕੁਐਸਟ ਕੀਤੀ ਕਿ ਇਹਨੇ ਜੋ ਵੀ ਮੇਰੇ ਨਾਲ ਕੀਤਾ ਲੇਕਿਨ ਇਹਦੀ ਧੀ ਦੇ ਨਾਲ ਇੰਜ ਨਾ ਕਰੋ। ਗੱਲ ਤੇ ਉਹਨਾਂ ਬੜੀ ਸੋਹਣੀ ਕੀਤੀ। ਇੱਥੋਂ ਖਾਨਦਾਨਾਂ ਦਾ ਪਤਾ ਲੱਗਦਾ ਨਾ, ਇੱਥੋਂ ਝੂਠਾਂ ਦਾ ਤੇ ਇਨਸਾਨਾਂ ਦਾ ਫਰਕ ਪਤਾ ਲੱਗਦਾ। ਅਲੀਨਾ ਸ਼ਿਗਰੀ ਸਾਹਿਬਾ ਵਾਕਈ ਇਨਸਾਨ ਨੇ ਕਿ ਇਹ ਆਰੇ ਸ਼ਹਿਜ਼ਾਦ ਜਿਹਨੇ ਉਹਨਾਂ ਦੇ ਆਸਤੇ ਉਹ ਗੰਦ ਬਕਿਆ ਜਿਹੜਾ ਮੈਂ ਆਨਾ ਵੀ ਤੁਸੀਂ ਸੋਚ ਵੀ ਨਹੀਂ ਸਕਦੇ, ਉਹ ਕਹਿ ਰਹੇ ਨੇ ਕਿ ਨਹੀਂ ਇਹਦੀ ਧੀ ਨਾਲ ਇੰਜ ਨਾ ਕਰੋ। ਇਸੇ ਤਰੀਕੇ ਨਾਲ ਅਰਸ਼ਦ ਸ਼ਰੀਫ ਸ਼ਹੀਦ ਦੀ ਬੇਵਾ ਨਾਲ ਵੀ ਇਸ ਬੰਦੇ ਨੇ ਹੀ ਕੰਮ ਕੀਤਾ ਸੀ। ਉਹ ਵੀ ਇਹੀ ਆਖਣ ਡਏ ਨੇ ਵੀ ਨਾ ਇਹਦੀ ਬੇਟੀ ਨਾਲ ਇਹ ਨਾ ਕਰੋ ਕਿਉਂਕਿ ਧੀਆਂ ਤੇ ਸਾਂਝੀਆਂ ਨੇ। ਅਸੀਂ ਵੀ ਟਵੀਟ ਕਰਕੇ ਹੀ ਆਖਿਆ ਸੀ ਕਿ ਬਈ ਨਹੀਂ ਇਹਦੀ ਧੀ ਨਾਲ ਇੰਜ ਨਾ ਕਰੋ, ਇਹ ਬਦਬਖਤ ਹੈ, ਇਹਦੇ ਵਿੱਚ ਬੱਚੀ ਦਾ ਤਾਂ ਕਸੂਰ ਕੋਈ ਨਹੀਂ। ਤੇ ਇਹ ਇੱਕ ਨਵਾਂ ਅੱਜ ਕੱਲ੍ਹ ਇਸ ਵੇਲੇ ਕੰਮ ਜਿਹੜਾ ਉਹ ਚੱਲਣ ਡਿਆ ਨੂਨ ਲੀਗ ਦਾ ਹਿਸਾਬ ਕਿਤਾਬ ਜ਼ਾਹਿਰ ਹੈ। ਹੁਣ ਜਿੰਨਾ ਕੁ ਖਾ ਚੁੱਕੇ ਨੇ ਮਾਲ ਪਾਣੀ, ਹੁਣ ਇਹਨਾਂ ਇੱਕ ਦੂਜੇ ਨਾਲੋਂ ਪਾਟਣਾ ਵੀ ਹੈ ਤੇ ਇੱਕ ਦੂਜੇ ਤੇ ਹਮਲੇ ਵੀ ਕਰਨੇ ਨੇ। ਉਹਦੀ ਵਜ੍ਹਾ ਮੈਂ ਤੁਹਾਨੂੰ ਦੱਸ ਛੱਡੀ ਹੈ ਕਿ ਵਜ੍ਹਾ ਇੱਕੋ ਹੀ ਹੈ ਕਿ ਇਹਨਾਂ ਨੇ ਜਿੰਨਾ ਕੁ ਮਾਲ ਪਾਣੀ ਖਾ ਲਿਆ ਉਹ ਕੱਢਣਾ ਤਾਂ ਹੈ ਨਾ ਕਿਸੇ ਪਾਸੇ। ਉਹ ਇਸ ਤਰ੍ਹਾਂ ਇਹ ਰਹਿ ਤਾਂ ਸਕਦੇ ਨਹੀਂ। ਗੁਜਰਾਂ ਵਾਲੇ ਆਪਣਾ ਸਰਗੋਧੇ ਤੋਂ ਖਬਰ ਹੈ ਅਗਲੀ। ਸ਼ਹਿਰੀ ਦਾ ਚਲਾਨ ਕੀਤਾ, ਸ਼ਹਿਰੀ ਬਿਜਲੀ ਦੇ ਖੰਭੇ ਤੇ ਚੜ੍ਹ ਗਿਆ। ਸ਼ਹਿਰੀ ਦਾ ਪੁਲਿਸ ਨੇ ਚਲਾਨ ਕੀਤਾ, ਸ਼ਹਿਰੀ ਬਿਜਲੀ ਦੇ ਖੰਭੇ ਤੇ ਚੜ੍ਹ ਗਿਆ ਤੇ ਪੁਲਿਸ ਵਾਲੇ ਜਿਹੜੇ ਨੇ ਉਹ ਥੱਲੇ ਖਲੋ ਕੇ ਤੇ ਮਿੰਨਤਾਂ ਕਰਨ ਲੱਗ ਪਏ, ਹੱਥ ਬੰਨਣ ਲੱਗ ਪਏ। ਉਹਨੇ ਕਿਹਾ ਵੀ ਕਸਮ ਖਾਓ ਮੈਂ ਥੱਲੇ ਤਦ ਆਵਾਂਗਾ ਜੇ ਮੇਰਾ ਮੋਟਰਸਾਈਕਲ ਮੈਨੂੰ ਦਿਓਗੇ। ਤੇ ਉਹਨਾਂ ਕਸਮਾਂ ਸ਼ਸਮਾਂ ਖਾਧੀਆਂ, ਥੱਲੇ ਆਇਆ, ਮੋਟਰਸਾਈਕਲ ਲਿਆ ਤੇ ਘਰ ਤੁਰ ਪਿਆ। ਮਤਲਬ ਉਹਨੇ ਚਲਾਨ ਤੋਂ ਆਪਣੀ ਜਾਨ ਵਿਚਾਰੇ ਨੇ ਆਪਣੀ ਜ਼ਿੰਦਗੀ ਦਾਅ 'ਤੇ ਲਾ ਕੇ ਤੇ ਫਿਰ ਉਹਨੇ ਹਾਸਿਲ ਕੀਤੀ ਕਿਉਂਕਿ ਉਹ ਜਾ ਚੜ੍ਹਿਆ ਖੰਭੇ ਦੇ ਉੱਤੇ। ਇਹ ਹੁਣ ਲੋਕੀ ਇੰਝ ਕਿਉਂ ਕਰਨ ਡਏ ਨੇ ਕਿਉਂਕਿ ਲੋਕਾਂ 'ਚ ਕੈਪੈਸਿਟੀ ਨਹੀਂ ਹੈ ਉਹ ਜੁਰਮਾਨੇ ਦੇਣ ਦੀ। ਹੁਣ ਪੁਲਿਸ ਵਾਲੇ ਇੱਕ ਮੋਟਰਸਾਈਕਲ ਵਾਲੇ ਨੂੰ ਆਂਦੇ ਨੇ ਵੀ ਤੇਰੇ ਇਸ਼ਾਰੇ ਨਹੀਂ ਚੱਲਦੇ, ਤੇਰਾ ਸ਼ੀਸ਼ਾ ਨਹੀਂ ਲੱਗਾ, ਤੇਰੀ ਫਲਾਨੀ ਸ਼ਾਇਦ 10-10 ਹਜ਼ਾਰ ਦਾ ਇੱਕ ਮੋਟਰਸਾਈਕਲ ਨੂੰ ਜਿਹੜਾ ਉਹ ਫਾਈਨ ਕਰਨ ਡਏ ਨੇ। ਉਹਨਾਂ ਬੰਦਿਆਂ ਦੀ ਤਨਖਾਹ 25-25, 30-30, 35-35, 40-40 ਹਜ਼ਾਰ ਤਨਖਾਹ ਮਹੀਨੇ ਦੀ। ਉਹ ਕਿੱਥੋਂ ਦੇਣਗੇ 10,000 ਰੁਪਈਆ ਜੁਰਮਾਨਾ ਇਹ ਜਿਹੜਾ ਆਪਣਾ ਚਲਾਨ ਹੈ। ਤੇ ਉਹ ਫਿਰ ਖੰਭਿਆਂ 'ਤੇ ਹੀ ਚੜ੍ਹਨਗੇ। ਇਹ ਥੋੜ੍ਹਾ ਜਿਹਾ ਹਿਆ ਕਰਨਾ ਚਾਹੀਦਾ ਪੁਲਿਸ ਵਾਲਿਆਂ ਨੂੰ ਕਿ ਕਿਹੜੇ ਕੰਮ ਨੂੰ ਪੈ ਗਏ ਨੇ। ਬਾਜੀ ਤੇ ਕਮਲੀ ਹੈ ਪਰ ਤੁਹਾਨੂੰ ਤਾਂ ਅਕਲ ਹੈ ਨਾ, ਤੁਸੀਂ ਉਹਦੇ ਮਗਰ ਲੱਗ ਕੇ ਕਿਹੜੇ ਕੰਮ ਨੂੰ ਪੈ ਗਏ ਹੋ। ਅੱਛਾ ਜੀ, ਅੱਗੇ ਅਗਲੀ ਖਬਰ ਜਿਹੜੀ ਰੱਖਣੀ ਤੁਹਾਡੇ ਸਾਹਮਣੇ। ਸੋਹਰਾਬ ਬਰਕਤ ਬਾ ਮੁਕਾਬਲਾ ਰਜਬ ਬੱਟ। ਸੋਹਰਾਬ ਬਰਕਤ ਵਿਚਾਰੇ ਦੇ ਉੱਤੇ ਇੱਕ ਪਰਚੇ ਤੋਂ ਛੱਡਦੇ ਨੇ ਤੇ ਦੂਜਾ ਦੇ ਦਿੰਦੇ ਨੇ, ਦੂਜੇ ਤੋਂ ਛੱਡਦੇ ਨੇ ਤੀਜਾ ਦੇ ਦਿੰਦੇ ਨੇ। ਤੇ ਦੂਜੇ ਪਾਸੇ ਰਜਬ ਬੱਟ ਨੂੰ ਬਗੈਰ ਨੰਬਰ ਪਲੇਟ ਵਾਲੀਆਂ ਗੱਡੀਆਂ ਜਿਹੜੀਆਂ ਅੰਦਰ ਬਾਹਰ ਜਿਹੜੀਆਂ ਉਹ ਲੈ ਕੇ ਫਿਰ ਰਹੀਆਂ ਨੇ ਅਦਾਲਤਾਂ ਦੇ। ਅਲੀਮ ਖਾਨ ਸਾਹਿਬ ਦਾ ਫਸਟ ਜਿਹੜਾ ਰਾਈਟ ਹੈਂਡ ਹੈ ਉਹ ਵੀ ਨਾਲ ਫਿਰ ਰਿਹਾ। ਲੇਕਿਨ ਸੋਹਰਾਬ ਬਰਕਤ ਦੀ ਕਿਸਮਤ ਦੇ ਵਿੱਚ ਕੋਈ ਬਿਗ ਬ੍ਰਦਰ ਨਹੀਂ ਆਉਂਦਾ ਜਿਹੜਾ ਆ ਕੇ ਤੇ ਉਹਨਾਂ ਦੀ ਮਦਦ ਕਰ ਸਕੇ। ਅੱਛਾ ਜੀ, ਅੱਗੇ ਚੱਲਨੇ। ਅਗਲੀ ਖਬਰ ਲੈਫਟੀਨੈਂਟ ਜਨਰਲ ਰਿਟਾਇਰਡ ਨਜ਼ੀਰ ਅਹਿਮਦ ਸਾਹਿਬ। ਉਹਨਾਂ ਨੇ ਕਿਹਾ ਕਿ ਮਾਸ਼ਰੇ 'ਚੋਂ ਜਲਦ ਕਰਪਸ਼ਨ ਦੇ ਨਾਸੂਰ ਦਾ ਮੁਕੰਮਲ ਖਾਤਮਾ ਜਿਹੜਾ ਉਹ ਕਰ ਦਿੱਤਾ ਜਾਏਗਾ। ਅੱਲਾ ਦਾ ਨਾਂ ਲਵੋ, ਤੁਸੀਂ ਆਪਣੀ ਮੌਤ ਦੀਆਂ ਦੁਆਵਾਂ ਕਿਉਂ ਕਰਨ ਡਏ ਹੋ? ਆਪਣਾ ਮੇਰਾ ਮਤਲਬ ਹੈ ਲੈਫਟੀਨੈਂਟ ਜਨਰਲ ਰਿਟਾਇਰਡ ਨਜ਼ੀਰ ਅਹਿਮਦ ਸਾਹਿਬ, ਮੇਰਾ ਮਤਲਬ ਹੈ ਕਿ ਕਰਪਸ਼ਨ ਦਾ ਨਾਸੂਰ ਜਿਹੜਾ ਲੋਕੀ ਤੇ ਆਂਦੇ ਨੇ ਵੀ ਤੁਹਾਡਾ ਮਹਿਕਮਾ ਸਭ ਤੋਂ ਬਹੁਤੀ ਕਰਪਸ਼ਨ ਕਰਨ ਡਿਆ ਤੇ ਇਹ ਦੁਆ ਕਿਤੇ ਤੁਹਾਡੇ ਲਈ ਆਪਣੇ ਲਈ ਬਦਦੁਆ ਨਾ ਬਣ ਜਾਏ। ਸੋਚ ਕੇ ਜ਼ਰਾ ਗੱਲ ਕਰਿਆ ਕਰੋ। ਮੈਨੂੰ ਸਮਝ ਹੈ ਵੀ ਤੁਸੀਂ ਜਿਹੜਾ ਉਹ ਜ਼ਾਹਿਰ ਹੈ ਇਸ ਵੇਲੇ ਡਾਇਲੋਗ ਬੋਲਣ ਦਾ ਮਾਮਲਾ ਜਿਹੜਾ ਉਹ ਸਾਰੇ ਇੱਕ ਤੋਂ ਵੱਧ ਕੇ ਦੂਸਰਾ ਹੈ, ਲੇਕਿਨ ਚਲੋ ਫਿਰ ਵੀ ਇਹੀ ਕਹਿ ਸਕਦੇ ਹਾਂ ਕਿ ਤੁਸੀਂ ਜ਼ਰਾ ਥੋੜ੍ਹਾ ਜਿਹਾ ਖਿਆਲ ਕਰੋ। ਅੱਛਾ ਜੀ, ਇਹ ਅਗਲੀ ਇੱਕ ਸਟੋਰੀ ਤੁਹਾਡੇ ਸਾਹਮਣੇ ਰੱਖਣੀ। ਘੁੰਮਣ ਦੇ ਨਾਲ ਸ਼ਾਜ਼ੀਆ ਨੇ ਘੁੰਮਣ ਘੇਰੀ ਕਰ ਦਿੱਤੀ। ਹਾਂਜੀ, ਇਹ ਸ਼ਾਜ਼ੀਆ ਨਾਂ ਦੀ ਇੱਕ ਕੁੜੀ ਸੀ ਜਿਹਦੀ
ਦੋਸਤੀ ਹੋ ਗਈ ਜਨਾਬ ਇਹ ਘੁੰਮਣ ਸਾਹਿਬ ਦੇ ਨਾਲ, ਸਦੀਕ ਘੁੰਮਣ ਸਾਹਿਬ ਨਾਲ। ਸਦੀਕ ਘੁੰਮਣ ਸਾਹਿਬ ਨਾਲ ਜਦੋਂ ਦੋਸਤੀ ਹੋ ਗਈ ਸ਼ਾਜ਼ੀਆ ਸਈਦ ਦੀ, ਤੇ ਗੱਲਾਂ ਜਿਹੜੀਆਂ ਨੇ ਉਹ ਵੱਧ ਗਈਆਂ। ਗੱਲਾਂ ਕਈ ਵਾਰੀ ਵੱਧ ਜਾਂਦੀਆਂ ਨਾ, ਤੁਹਾਨੂੰ ਪਤਾ, ਫਿਰ ਗੱਲਾਂ ਵਲੇਵੇਂ 'ਚ ਨਹੀਂ ਆਉਂਦੀਆਂ, ਕਲਾਵੇ 'ਚ ਨਹੀਂ ਆਉਂਦੀਆਂ, ਬਲਕਿ ਗੱਲਾਂ ਬਹੁਤੀਆਂ ਵੱਧ ਜਾਂਦੀਆਂ ਨੇ। ਗੱਲਾਂ ਬਹੁਤੀਆਂ ਵੱਧ ਗਈਆਂ, ਕੌਲ ਕਰਾਰ ਹੋ ਗਏ, ਦਿਲਾਂ ਨੂੰ ਦਿਲਾਂ ਨਾਲ ਰਾਵਾਂ ਹੋ ਗਈਆਂ, ਪੇਚੇ ਪੈ ਗਏ, ਤੇ ਇਹੀ ਆਖੋ ਵੀ ਨਜ਼ਰਾਂ ਮਿਲਾਉਣ ਤੋਂ ਬਗੈਰ ਹੀ ਜਿਹੜੇ ਦਿਲ ਮਿਲ ਗਏ। ਉਸ ਤੋਂ ਬਾਅਦ ਸ਼ਾਜ਼ੀਆ ਸਈਦ ਨੇ ਆਖਿਆ ਸਦੀਕ ਘੁੰਮਣ ਸਾਹਿਬ ਨੂੰ ਵੀ ਘੁੰਮਣ ਸਾਹਿਬ ਇੰਜ ਨਾ ਕਰੋ, ਇੰਜ ਨਾ ਘੁੰਮੀ ਜਾਓ, ਮੈਨੂੰ ਕੋਈ ਮੋਬਾਈਲ ਵੀ ਲੈ ਕੇ ਦਿਓ। ਤੇ ਘੁੰਮਣ ਸਾਹਿਬ ਨੇ ਕਿਹਾ ਵੀ ਲਓ ਤੁਹਾਡੇ ਤੋਂ ਮੋਬਾਈਲ, ਹਰਸ਼ਾ ਵਾਰ ਕੇ ਰੱਖ ਦਈਏ, ਦੱਸੋ ਮੈਂ ਹੁਣੇ ਲੈ ਕੇ ਆਉਣਾ ਮੋਬਾਈਲ। ਘੁੰਮਣ ਸਾਹਿਬ ਨੂੰ ਸੀ ਵੀ ਇਸੇ ਬਹਾਨੇ ਚਲੋ ਸ਼ਾਜ਼ੀਆ ਸਾਹਿਬਾ ਦਾ ਦੀਦਾਰ ਵੀ ਹੋ ਜਾਏਗਾ। ਤੇ ਉਹ ਸ਼ਾਜ਼ੀਆ ਸਾਹਿਬਾ ਵੀ ਅੱਗੋਂ ਬਹੁਤ ਸਿਆਣੀਆਂ ਸਨ, ਉਹਨਾਂ ਨੇ ਘੁੰਮਣ ਸਾਹਿਬ ਨੂੰ ਕਿਹਾ ਵੀ ਤੁਸੀਂ ਇਸ ਤਰ੍ਹਾਂ ਕਰੋ, ਇਹ ਫਲਾਨਾ TCS ਦਾ ਜਿਹੜਾ ਦਫ਼ਤਰ ਹੈ ਨਾ, ਉੱਥੇ ਤੁਸੀਂ ਭੇਜ ਦਿਓ ਮੋਬਾਈਲ। ਐਡਰੈਸ ਮੈਂ ਹਜੇ ਨਹੀਂ ਦੇਣਾ ਚਾਹੁੰਦੀ, ਤੁਹਾਨੂੰ ਗਾਂ ਦੇ ਦਿਆਂਗੀ ਫਿਰ ਬਾਅਦ ਦੇ ਵਿੱਚ, ਉੱਥੋਂ ਮੈਂ ਮੋਬਾਈਲ ਆਪੇ ਹੀ ਲੈ ਲਾਂਗੀ। ਉਹਨਾਂ ਨੇ ਘੁੰਮਣ ਸਾਹਿਬ ਨੇ ਇੱਕ ਚਾਈਨੀਜ਼ ਮੋਬਾਈਲ ਲੇਕਿਨ ਅੱਛੀ ਨਸਲ ਦਾ ਉਹ ਲੈ ਕੇ ਤੇ ਉਹਨਾਂ ਨੇ TCS ਕਰ ਦਿੱਤਾ। ਕੋਈ 1-2 ਦਿਨਾਂ ਬਾਅਦ, 3 ਦਿਨ ਬਾਅਦ TCS ਦੇ ਦਫ਼ਤਰ ਦੇ ਵਿੱਚੋਂ ਉਹ ਮੋਬਾਈਲ ਰਿਸੀਵ ਕਰ ਲਿਆ ਸ਼ਾਜ਼ੀਆ ਸਈਦ ਨਾਮੀ ਖਾਤੂਨ ਨੇ, ਤੇ ਉਸ ਤੋਂ ਬਾਅਦ ਘੁੰਮਣ ਸਾਹਿਬ ਨੂੰ ਜਵਾਬ ਦੇਣਾ ਉਹਨੇ ਬੰਦ ਕਰ ਦਿੱਤਾ। ਘੁੰਮਣ ਸਾਹਿਬ ਨੂੰ ਜਿਸ ਵੇਲੇ ਜਵਾਬ ਦੇਣਾ ਬੰਦ ਕੀਤਾ ਤੇ ਘੁੰਮਣ ਸਾਹਿਬ ਨੇ ਥੋੜ੍ਹਾ ਜਿਹਾ ਰੌਲਾ ਸ਼ੌਲਾ ਪਾਇਆ, ਮੈਸੇਜ ਕੀਤੇ ਮਤਲਬ ਬਹੁਤੇ, ਉਹਨੇ ਬਲਾਕ ਕਰ ਛੱਡਿਆ। ਘੁੰਮਣ ਸਾਹਿਬ ਬੜੇ ਪਰੇਸ਼ਾਨ ਹੋਏ, ਉਹਨਾਂ TCS ਵਾਲਿਆਂ ਨੂੰ ਫ਼ੋਨ ਕੀਤਾ ਕਿ ਯਾਰ ਮੈਂ ਇਸ ਤਰ੍ਹਾਂ ਫ਼ੋਨ ਤੁਹਾਨੂੰ ਦਿੱਤਾ ਸੀ ਤੇ ਮੈਂ ਤਾਕੀਦ ਕੀਤੀ ਸੀ ਕਿ ਸਿਰਫ ਸ਼ਾਜ਼ੀਆ ਸਈਦ ਹੀ ਲਵੇ, ਤੇ ਕਿਹਨੇ ਵਸੂਲ ਕੀਤਾ? ਉਹਨਾਂ ਕਿਹਾ ਜੀ ਉਹ ਆਪ ਤਾਂ ਨਹੀਂ ਸੀ ਆਈ, ਉਹਦੇ ਭਰਾ ਨੇ ਵਸੂਲ ਕੀਤਾ, ਉਹ ਆਂਦਾ ਸੀ ਮੇਰੀ ਭੈਣ ਨਹੀਂ ਆ ਸਕਦੀ ਤੇ ਅਸੀਂ ਉਹਨੂੰ ਦੇ ਦਿੱਤਾ। ਲਓ ਜੀ, ਘੁੰਮਣ ਸਾਹਿਬ ਨੂੰ ਤਾਂ ਲੱਭ ਗਿਆ ਬਹਾਨਾ, ਦਿਲ ਤੇ ਪਹਿਲਾਂ ਹੀ ਟੁੱਟਿਆ ਸੀ। ਘੁੰਮਣ ਸਾਹਿਬ ਨੇ ਕੰਜ਼ਿਊਮਰ ਕੋਰਟ 'ਚ ਜਾ ਕੇ ਉਹਨਾਂ ਦੇ ਖਿਲਾਫ ਮੁਕੱਦਮਾ ਕਰ ਦਿੱਤਾ, ਕੋਰੀਅਰ ਕੰਪਨੀ ਉਹਦੇ ਖਿਲਾਫ ਮੁਕੱਦਮਾ ਕਰ ਦਿੱਤਾ ਕਿ ਜੀ ਮੈਂ ਤੇ ਇਹਨਾਂ ਨੂੰ ਆਖਿਆ ਸੀ ਕਿ ਸ਼ਾਜ਼ੀਆ ਨੂੰ ਦੇਣਾ, ਇਹਨਾਂ ਨੇ ਗਾਂ ਕਿਸੇ ਹੋਰ ਨੂੰ ਫੜਾ ਦਿੱਤਾ ਮੋਬਾਈਲ। ਖੈਰ ਉਹ ਮੁਕੱਦਮਾ ਚੱਲ ਪਿਆ। ਕੋਰੀਅਰ ਕੰਪਨੀ ਨੇ ਆਪਣੀ ਜਾਨ ਛੁਡਾਉਣ ਵਾਸਤੇ ਜਿਹੜਾ ਜਿਹੜਾ ਲੈ ਕੇ ਗਿਆ ਸੀ ਕੁੜੀ ਦਾ ਭਰਾ, ਉਹਨੂੰ ਲੱਭਿਆ ਛੱਭਿਆ, ਉਹ ਤਾਂ ਜ਼ਾਹਿਰ ਹੈ ਸ਼ਨਾਖਤੀ ਕਾਰਡ ਵਗੈਰਾ, ਫ਼ੋਨ ਨੰਬਰ ਵਗੈਰਾ ਲਿਖਵਾਇਆ ਹੋਏਗਾ, ਤੇ ਉਹਨੂੰ ਕਿਹਾ ਕਿ ਬਈ ਸਾਡੇ ਨਾਲ ਤੇ ਇਹ ਕੰਮ ਹੋਇਆ। ਖੈਰ ਉਹਨੇ ਚਿਰ ਨੂੰ ਕੰਜ਼ਿਊਮਰ ਕੋਰਟ ਨੇ 25,000 ਰੁਪਈਆ ਜੁਰਮਾਨਾ ਕੋਰੀਅਰ ਕੰਪਨੀ ਨੂੰ, ਤੇ ਨਾਲ ਆਖਿਆ ਮੋਬਾਈਲ ਵੀ ਵਾਪਸ ਕਰੋ। ਤੇ ਕੋਰੀਅਰ ਕੰਪਨੀ ਨੇ ਜਿਹੜਾ ਉਹ ਮੋਬਾਈਲ ਤੇ ਵਾਪਸ ਕਰ ਦਿੱਤਾ, ਲੇਕਿਨ 25,000 ਦੇਣ ਤੋਂ ਇਨਕਾਰੀ ਹੋ ਗਏ ਔਰ ਅੱਗੇ ਅਪੀਲ ਕਰ ਦਿੱਤੀ ਹਾਈ ਕੋਰਟ ਦੇ ਵਿੱਚ। ਘੁੰਮਣ ਸਾਹਿਬ ਨੇ ਆਪਣਾ ਮੁਕੱਦਮਾ ਆਪ ਹੀ ਲੜਨ ਲਈ ਉਹਨਾਂ ਨੇ ਕਮਰ ਬੰਨ੍ਹ ਲਈ। ਉਹਨਾਂ ਆਖਿਆ ਵੀ ਮੈਂ ਆਪਣਾ ਮੁਕੱਦਮਾ ਆਪੇ ਲੜਨਾ, ਵਕੀਲ ਨਹੀਂ ਕਰਨਾ। ਉਹਨਾਂ ਹਾਈ ਕੋਰਟ ਦੇ ਜੱਜ ਦੇ ਸਾਹਮਣੇ ਸਾਰੀ ਰੁਦਾਦ ਰੱਖੀ ਕਿ ਜਨਾਬ ਇਹ ਮੇਰੇ ਨਾਲ ਕੰਮ ਹੋਇਆ ਤੇ 25,000 ਰੁਪਈਆ ਜਿਹੜਾ ਇਹ ਮੈਨੂੰ ਇਹ ਨਹੀਂ ਦੇਣ ਡਏ। ਉਹ ਫਿਰ ਕੋਰੀਅਰ ਕੰਪਨੀ ਨੇ ਕਿਹਾ ਕਿ ਉਹਨਾਂ ਕਿਹਾ ਜੀ ਰੌਲਾ ਇਹ ਹੈ ਵੀ ਅਸੀਂ ਤੇ ਇਹਨਾਂ ਨੂੰ ਦੱਸਣ ਨਹੀਂ ਰਹੇ, ਉਹ ਜਿਹੜੀ ਸ਼ਾਜ਼ੀਆ ਸਈਦ ਹੈ ਉਹ ਅਸਲ ਦੇ ਵਿੱਚ ਸ਼ਾਜ਼ੀਆ ਸਈਦ ਕੋਈ ਨਹੀਂ, ਉਹ ਮੁੰਡਾ ਹੀ ਹੈ ਜਿਹੜਾ ਉਹਦਾ ਭਰਾ ਬਣਿਆ। ਅਸਲ ਦੇ ਵਿੱਚ ਉਹਦਾ ਨਾਂ ਆਮਰ ਹੈ, ਤੇ ਉਹਨੇ ਹੀ ਸ਼ਾਜ਼ੀਆ ਸਈਦ ਦੀ ਝੂਠੀ ਜਿਹੜੀ ਹੈ ਉਹ ID ਬਣਾਈ ਸੀ ਤੇ ਘੁੰਮਣ ਸਾਹਿਬ ਕੋਲ ਮੋਬਾਈਲ ਫੋਨ ਲਿਆ ਸੀ, ਜਿਹੜਾ ਅਸੀਂ ਵਾਪਸ ਦੇਣ ਨੂੰ ਤਿਆਰ ਹਾਂ ਕਿਉਂਕਿ ਅਸੀਂ ਉਹਦੇ ਕੋਲੋਂ ਰਿਕਵਰ ਕਰ ਲਿਆ। ਲੇਕਿਨ ਹੁਣ ਘੁੰਮਣ ਸਾਹਿਬ ਨਾਲ 25,000 ਵੀ ਮੰਗਦੇ ਨੇ। ਹਾਈ ਕੋਰਟ ਦੇ ਜੱਜ ਸਾਹਿਬ ਕੁਝ ਚੰਗੇ ਬੰਦੇ ਸਨ, ਇੱਥੇ ਉਹਨਾਂ ਅੱਛਾ ਫੈਸਲਾ ਕੀਤਾ। ਉਹਨਾਂ ਕੋਰੀਅਰ ਕੰਪਨੀ ਨੂੰ ਕਿਹਾ ਵੀ ਯਾਰ ਤੁਸੀਂ ਚੰਗੇ ਬੰਦੇ ਹੋ, ਇੱਕ ਤੇ ਤੁਹਾਡੇ ਜ਼ਿੰਮੇ ਉਹਨਾਂ ਲਾਇਆ ਸੀ ਕਿ ਤੁਸੀਂ ਸਿਰਫ ਫੋਨ ਸ਼ਾਜ਼ੀਆ ਨੂੰ ਦੇਣਾ, ਤੁਸੀਂ ਆਮਰ ਨੂੰ ਦੇ ਦਿੱਤਾ। ਹੁਣ ਆਂਦੇ ਉਹ ਸ਼ਾਜ਼ੀਆ ਹੈ ਹੀ ਕੋਈ ਨਹੀਂ, ਇਹ ਆਮਰ ਹੀ ਸ਼ਾਜ਼ੀਆ ਸੀ। ਉਹਨਾਂ ਕਿਹਾ ਘੁੰਮਣ ਸਾਹਿਬ ਦੀ ਤੇ ਤੁਸੀਂ ਸੁਪਨੇ ਵੀ ਤੋੜ ਚੜੇ, ਘੁੰਮਣ ਸਾਹਿਬ ਦੇ ਤੁਸੀਂ ਜਿੰਨੇ ਵੀ ਸੁਪਨੇ ਸਨ ਉਹ ਵੀ ਤੋੜ ਚੜੇ, ਤੇ ਘੁੰਮਣ ਸਾਹਿਬ ਦੀ ਹਰ ਸ਼ੈ ਹੀ ਤੋੜ ਭੰਨ ਛੱਡੀ ਤੁਸੀਂ। ਉਹਨਾਂ ਕਿਹਾ ਹੁਣ ਲੱਖ ਰੁਪਈਆ ਘੁੰਮਣ ਸਾਹਿਬ ਨੂੰ ਦਿਓ, ਨਾਲ ਮੋਬਾਈਲ ਫੋਨ ਦਿਓ। ਤੇ ਇਹ ਜਨਾਬ ਘੁੰਮਣ ਘੇਰੀ ਸੀ ਘੁੰਮਣ, ਕਿਉਂਕਿ ਉਹ ਲੱਖ ਰੁਪਈਆ ਇਸ ਵਾਸਤੇ ਕਿ ਕੇਸ ਦਾ ਸਾਰਾ ਖਰਚਾ ਵਰਚਾ ਵੀ ਘੁੰਮਣ ਸਾਹਿਬ ਦਾ ਜਿਹੜਾ ਪੂਰਾ ਹੋ ਜਾਏ। ਤੇ ਇਹ ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਇਹ ਘੁੰਮਣ ਘੇਰੀਆਂ ਮੁਲਕ ਦੇ ਵਿੱਚ ਚੱਲਣ ਡਈਆਂ ਨੇ। ਇਸ ਲਈ ਤੁਹਾਡੇ 'ਚੋਂ ਵੀ ਜਿਹੜਾ ਇਹ ਲਾਲ ਚੁੰਨੀ ਪਾ ਕੇ ਕਿਸੇ ਸ਼ਾਇਦ 'ਤੇ ਵੀ ਤੁਹਾਨੂੰ ਮਗਰ ਲਾ ਦਿੰਦੇ ਨੇ, ਉਹ ਬਾਅਦ ਦੇ ਵਿੱਚ ਚੁੰਨੀ ਉੱਡਦੀ ਤੇ ਪਤਾ ਲੱਗਦਾ ਵੀ ਥੱਲੇ ਬੱਕਰੀ ਸੀ, ਮੱਝ ਸੀ, ਕੱਟਾ ਸੀ, ਤੇ ਉਹ ਬਸ ਲਾਲ ਚੁੰਨੀ ਵੇਖ ਕੇ ਹੀ ਤੁਰੇ ਰਹਿੰਦੇ ਹੋ, ਭਾਵੇਂ ਥੱਲੇ ਜਿਹੜਾ ਉਹ ਅਬਦੁਲ ਗਫੂਰ ਨਿਕਲ ਆਵੇ ਆਖਰ 'ਤੇ। ਇਸ ਲਈ ਤੁਹਾਡੀ ਮਿਹਰਬਾਨੀ ਹੈ, ਪਹਿਲਾਂ ਪੂਰਾ ਮੇਰਾ ਮਤਲਬ ਜਿਹੜੇ ਵੀ ਤੁਹਾਡੇ ਅਜ਼ਾਇਮ ਨੇ, ਹੁਣ ਮੈਨੂੰ ਕੀ ਪਤਾ ਕੋਈ ਬੰਦਾ ਆ ਕੇ ਵੀ ਗਿੱਲ ਸਾਹਿਬ ਤੁਸੀਂ ਕੀ ਗੱਲਾਂ ਕਰਦੇ ਹੋ, ਅਸੀਂ ਤਾਂ ਮੋਬਾਈਲ ਫੋਨ ਦੇਣਾ ਹੀ ਅਬਦੁਲ ਗਫੂਰ ਨੂੰ, ਤੁਹਾਨੂੰ ਇਸ ਗੱਲ ਨਾਲ ਕੀ ਲੈਣ ਦੇਣ। ਉਹ ਭਾਈ ਜਿਹੜੇ ਵੀ ਤੁਹਾਡੇ ਇੰਟਰਸਟ ਨੇ ਉਹ ਤੁਸੀਂ ਜਾਣੋ, ਤੁਹਾਡੇ ਕੰਮ ਜਾਣੋ, ਲੇਕਿਨ ਮੈਂ ਸਿਰਫ ਇਹ ਆਨਾ ਹੈ ਵੀ ਲਾਲ ਚੁੰਨੀ ਪਈ ਵੇਖ ਕੇ ਹੀ ਨਾ ਸਫ਼ਰ ਕਰ ਜਿਆ ਕਰੋ। ਮੇਰਾ ਮਤਲਬ 500 ਕਿਲੋਮੀਟਰ ਪਹਿਲਾਂ ਜੋ ਵੀ ਤੁਹਾਡੇ ਅਜ਼ਾਇਮ ਨੇ ਉਹਨੂੰ ਪਰਖ ਲਿਆ ਕਰੋ ਵੀ ਦੋਵੇਂ ਪਾਰਟੀਆਂ ਇੱਕ ਦੂਜੇ ਦੇ ਨਾਲ ਕੋਈ ਧੋਖਾ ਫਰਾਡ ਤਾਂ ਨਹੀਂ ਕਰਦੀਆਂ ਅੱਜ ਕੱਲ੍ਹ, ਕਿਉਂਕਿ ਧੋਖੇ ਫਰਾਡ ਬੜੇ ਹੋਣ ਡਏ ਨੇ। ਅਸੀਂ ਕਿਹੜੇ ਧੋਖੇ ਫਰਾਡ ਦੀ ਗੱਲ ਕਰੀਏ, ਸਾਨੂੰ ਤਾਂ ਇਸ ਵੇਲੇ ਆਰਮੀ ਚੀਫ ਤੇ ਫੀਲਡ ਮਾਰਸ਼ਲ ਹੀ ਅਗਲਿਆਂ ਨੇ ਰਿਟਾਇਰ ਦੂਸਰੀ ਵਾਰੀ ਰਿਟਾਇਰ ਹੋ ਕੇ ਤੀਜੀ ਵਾਰੀ ਉਹਦੀ ਅਪਾਇੰਟਮੈਂਟ ਕੀਤੀ ਹੈ, ਮਤਲਬ 2 ਵਾਰੀ ਰਿਟਾਇਰ ਹੋਣ ਤੋਂ ਬਾਅਦ ਉਹ ਅਪਾਇੰਟਮੈਂਟ ਕਰਾਈ ਬੈਠਾ। ਅਤੇ ਇੱਥੇ ਕਿਹੜੇ ਤੁਹਾਨੂੰ ਗੱਲਾਂ ਦੀ ਗੱਲਾਂ ਕਰੀਏ।
ਤੇ ਇੱਥੇ ਸਾਰਾ ਕੁਝ ਇੰਝ ਹੀ ਹੈ, ਮਤਲਬ ਸ਼ਾਜ਼ੀਆ ਸਈਦ ਹਰ ਥਾਂ ਤੇ ਆਮਰ ਹੀ ਨਿਕਲਣ ਡਿਆ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰਾਖਾ।